ਬਿਸਮਿल्लाहिर्रहमानिर्रहीम ਤੇ अस्सलाम वालेकुम। 7 ਅਕਤੂਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਗੱਲ ਤੇ ਕਾਊਂਟਡਾਊਨ ਹੈ 53 ਡੇਜ਼, 53 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਰਿਟਾਇਰਮੈਂਟ ਤੇ ਪਾਕਿਸਤਾਨ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਇਹ ਉਹਨਾਂ ਦੀ ਦੂਜੀ ਰਿਟਾਇਰਮੈਂਟ ਹੈ। ਜ਼ਾਹਿਰ ਇੱਕ ਵਾਰੀ ਪਹਿਲੇ ਰਿਟਾਇਰ ਹੋ ਕੇ ਤੇ ਇਸ ਵੇਲੇ ਐਕਸਟੈਂਸ਼ਨ 'ਤੇ ਉਹ ਚੱਲ ਰਹੇ ਨੇ। ਦੂਜੇ ਪਾਸੇ ਜਿਹੜੇ ਸਾਡੇ DGISI ਸਾਹਿਬ ਨੇ ਉਹ ਵੀ ਕੱਲ੍ਹ ਦੇ ਰਿਟਾਇਰ ਹੋ ਗਏ ਨੇ, ਹੁਣ ਉਹ ਵੀ ਐਕਸਟੈਂਸ਼ਨ 'ਤੇ ਚੱਲ ਰਹੇ ਨੇ ਅਤੇ ਹੁਣ ਵੇਖਦੇ ਇਹ ਮਾਮਲਾਤ ਕਿਹੜੇ ਪਾਸੇ ਨੂੰ ਜਾਂਦੇ ਨੇ। ਲੇਕਿਨ ਦੂਜੇ ਪਾਸੇ ਜਿਹੜੀ ਖਬਰ ਹੈ ਉਹਦੇ ਇੱਕ ਨਵਾਂ ਕੜਮਾਸ ਮਚ ਗਿਆ। ਉਹ ਇੱਕ ਤਾਂ ख्वाजा आसिफ ਸਾਹਿਬ ਨੇ ਨਵਾਂ ਕੜਮਾਸ ਮਚਾਇਆ ਨਵਾਜ਼ ਸ਼ਰੀਫ ਸਾਹਿਬ ਦੀ ਦਿਲ ਦੀ ਸਰਜਰੀ। ਉਹਨਾਂ ਆਖਿਆ ਵੀ ਉਹਨਾਂ ਦੀ ਹਾਰਟ ਸਰਜਰੀ ਹੋ ਗਈ ਹੈ ਨਵਾਜ਼ ਸ਼ਰੀਫ ਸਾਹਿਬ ਦੀ। ਉਹ 'ਤੇ ਗੱਲ ਕਰਾਂਗੇ ਬਾਅਦ 'ਚ, ਲੇਕਿਨ ਪਹਿਲਾਂ ਇਹ ਜਿਹੜਾ ਕੜਮਾਸ ਪੰਜਾਬ ਅਤੇ ਸਿੰਧ ਵਾਲਿਆਂ ਦਾ ਪਿਆ ਹੈ ਇਹਦੇ ਪਾਸੇ 'ਤੇ ਜ਼ਰਾ ਸੋਚ ਲਈਏ। ਖਬਰ ਇਹ ਆਈ ਹੈ ਕਿ ਮੋਹਸਿਨ ਨਕਵੀ ਸਾਹਿਬ ਨੂੰ ਸੱਦ ਲਿਆ ਗਿਆ ਹੈ ਸਦਰ ਜ਼ਰਦਾਰੀ ਸਾਹਿਬ ਵੱਲੋਂ ਕਰਾਚੀ। ਉਹਨਾਂ ਆਖਿਆ ਵੀ ਕਰਾਚੀ ਆਓ। ਤੁਹਾਨੂੰ ਇਹ ਵੀ ਪਤਾ ਹੈ ਕਿ ਪਹਿਲਾਂ ਸਦਰ ਸਾਹਿਬ ਜਿਹੜੇ 10-15 ਦਿਨ ਚਾਈਨਾ ਰਹੇ ਨੇ, ਪਾਕਿਸਤਾਨ ਸਲਾਬ ਆਏ ਨੇ, ਫਿਰ ਉਸ ਤੋਂ ਬਾਅਦ ਉਹ UAE ਵਗੈਰਾ ਨਿਕਲ ਗਏ ਨੇ। ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਤੁਹਾਨੂੰ ਪਤਾ ਹੀ ਹੈ ਕਿ ਇੰਗਲੈਂਡ ਰਹੇ, ਉੱਥੇ ਜਨੀਵਾ ਵਗੈਰਾ ਰਹੇ ਨੇ। ਹੁਣ ਦੱਸਣ ਡਏ ਨੇ ਵੀ ਉਹਨਾਂ ਓਪਨ ਹਾਰਟ ਸਰਜਰੀ ਕਰਵਾ ਮਾਰੀ ਹੈ। ਨਵਾਜ਼ ਸ਼ਰੀਫ ਸਾਹਿਬ ਉਨੀ ਵਾਰੀ ਅਸੀਂ ਵਾਲ ਨਹੀਂ ਕਟਵਾਉਂਦੇ ਸਾਲ ਦੇ ਵਿੱਚ ਜਿੰਨੀ ਵਾਰੀ ਓਪਨ ਹਾਰਟ ਸਰਜਰੀ ਉਹਨਾਂ ਦੇ ਖਾਤੇ 'ਚ ਪਾ ਦਿੰਦੇ ਨੇ। ਉਹ ਬਈ ਉਹ ਚੰਗੇ ਭਲੇ ਨੇ, ਅੱਲਾ ਉਹਨਾਂ ਨੂੰ ਸਿਹਤ ਦੇਵੇ, ਉਹ ਠੀਕ ਠਾਕ ਨੇ ਔਰ ਉਹਨਾਂ ਨੂੰ ਅੱਲਾ ਲੰਮੀ ਜ਼ਿੰਦਗੀ ਦੇਵੇ। ਇਹ ਨੂਨ ਲੀਗ ਵਾਲੇ ਜਿਸ ਵੇਲੇ ਜ਼ਰਾ ਥੋੜ੍ਹੇ ਜਿਹੇ ਪ੍ਰੈਸ਼ਰ 'ਚ ਆਉਂਦੇ ਨੇ ਇਹ ਨਵਾਜ਼ ਸ਼ਰੀਫ ਸਾਹਿਬ ਦੀ ਓਪਨ ਹਾਰਟ ਸਰਜਰੀ ਖੋਲ੍ਹ ਦਿੰਦੇ ਨੇ। ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਕਰਨਾ ਕੀ ਚਾਹੁੰਦੇ ਨੇ। ਮੇਰਾ ਮਤਲਬ ਯਾਰ ਇੰਜ ਨਾ ਕਰੋ, ਕੋਈ ਮੇਰਾ ਮਤਲਬ ਦਾੜ 'ਤੇ ਨਹੀਂ ਭਰਵਾਉਂਦੇ ਨਾ, ਜਿਹੜੇ ਬਾਰ-ਬਾਰ ਦਾੜ ਦੇ ਵਿੱਚ ਖੋੜ ਹੋ ਜਾਂਦੀ ਹੈ ਅਤੇ ਉਹ ਡੈਂਟਿਸਟ ਕੋਲ ਜਾ ਕੇ ਤੇ ਬਾਰ-ਬਾਰ ਦਾੜ ਭਰਵਾਉਂਦੇ ਨੇ। ਇਹ ਓਪਨ ਹਾਰਟ ਸਰਜਰੀ ਹੈ ਭਾਈ ਜੀ। ਇੱਕ ਵਾਰੀ ਬੰਦੇ ਦੀ ਓਪਨ ਹਾਰਟ ਸਰਜਰੀ ਹੋਈ ਹੋਵੇ ਨਾ ਤਾਂ ਉਹ ਬਸ ਉਹ ਹਿਲ ਜਾਂਦਾ ਹੈ। ਉਸ ਤੋਂ ਬਾਅਦ ਬੰਦੇ ਕੋਲੋਂ ਸਿੱਧਾ ਜਿਹੜਾ ਨਾ ਉਹ ਨਾ ਖਲੋਤਾ ਜਾਂਦਾ ਅਤੇ ਨਾ ਤੁਰਿਆ ਜਾਂਦਾ। ਵੇਖ ਲਓ ਜਿਨ੍ਹਾਂ ਦੀ ਹੋਈ ਹੈ, ਅੱਲਾ ਸ਼ਿਫਾ ਦੇਵੇ ਉਹਨਾਂ ਨੂੰ ਵੀ ਜਿਨ੍ਹਾਂ ਦੀ ਹੋਈ ਹੈ, ਅਤੇ ਅੱਲਾ ਮੀਆਂ ਸਾਹਿਬ ਦੀ ਕਦੇ ਵੀ ਓਪਨ ਹਾਰਟ ਸਰਜਰੀ ਨਾ ਕਰੇ ਬਲਕਿ ਉਹਨਾਂ ਨੂੰ ਲੰਬੀ ਜ਼ਿੰਦਗੀ ਦੇਵੇ, ਸਿਹਤ ਦੇਵੇ, ਹਯਾਤੀ ਦੇਵੇ। ਇਹ ਨੂਨ ਲੀਗ ਵਾਲਿਆਂ ਦੀ ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਨਾ ਵੀ ਜਿਸ ਵੇਲੇ ਨਵਾਂ ਕੱਟਾ ਖੁੱਲ੍ਹਦਾ ਉਸ ਵੇਲੇ ਉਹਨਾਂ ਦੀ ਓਪਨ ਹਾਰਟ ਸਰਜਰੀ ਉਹਨਾਂ ਦੇ ਗਲ ਪਾ ਦਿੰਦੇ ਨੇ। ਹੁਣ ਜਿਸ ਵੇਲੇ ਉੱਥੇ ਪਾਈ ਹੈ ਓਪਨ ਹਾਰਟ ਸਰਜਰੀ, ਉਹ ਸ਼ਕੀਲ ਸਾਹਿਬ ਖੁਦ ਗਏ ਸਨ ਕਮਰੇ ਦੇ ਵਿੱਚ ਫੁੱਲ ਲੈ ਕੇ, ਯਾਦ ਹੈ ਨਾ ਤੁਹਾਨੂੰ, ਅਸੀਂ ਕਵਰੇਜ ਵੀ ਕੀਤੀ ਸੀ, ਉਹਨਾਂ ਦੀ ਵੀਡੀਓ ਵੀ ਵਿਖਾਈ ਸੀ। ਉਹ ਖੁਦ ਗਏ ਸਨ ਫੁੱਲ ਲੈ ਕੇ ਉੱਥੇ ਔਰ ਉਹਨਾਂ ਦੱਸਿਆ ਸੀ ਵੀ ਨਵਾਜ਼ ਸ਼ਰੀਫ ਸਾਹਿਬ ਸਾਹਮਣੇ ਲੰਮੇ ਪਏ ਸਨ, ਠੀਕ ਠਾਕ ਸਨ, ਕੋਈ ਐਸੀ ਉਹਨਾਂ ਦੀ ਸਰਜਰੀ ਨਹੀਂ। ਪਰ ख्वाजा आसिफ ਸਾਹਿਬ ਨੇ ਰਾਤੀ ਤਲਤ ਹੁਸੈਨ ਸਾਹਿਬ ਦੇ ਪ੍ਰੋਗਰਾਮ 'ਚ ਕਿਹਾ ਵੀ ਓਪਨ ਹਾਰਟ ਸਰਜਰੀ, ਉਹ ਵੀ ਡਬਲ ਸਰਜਰੀ ਹੋਈ ਉਹਨਾਂ ਨੇ ਕਿਹਾ ਦਿਲ ਦੀ। ਮੈਂ ਨਾ ਗੱਲ ਹੀ ਮੁਕਾ ਕੇ ਰੱਖਦੀ, ਕੜਾਕੇ ਹੀ ਕੱਢ ਦਿੱਤੇ ਇਹਨਾਂ ਨੇ ਹਾਰਟ ਸਰਜਰੀ ਨੂੰ ਤਾਂ ਕੋਈ ਸ਼ੁਗਲ ਮੁਗਲ ਹੀ ਬਣਾ ਲਿਆ। ਮੇਰਾ ਮਤਲਬ ਕੋਈ ਸੀਰੀਅਸ ਲੈ ਹੀ ਨਹੀਂ ਰਹੇ ਉਸ ਗੱਲ ਨੂੰ। ਅਤੇ ਲੇਕਿਨ ਥੋੜ੍ਹਾ ਜਿਹਾ ਮਿਹਰਬਾਨੀ ਕਰੋ, ਥੋੜ੍ਹਾ ਜਿਹਾ ਗੁਜ਼ਾਰਾ ਕਰੋ। ਮੈਂ ਹੀ ਕਹਾਂਗਾ ਨਵਾਜ਼ ਸ਼ਰੀਫ ਸਾਹਿਬ ਨੂੰ ਇੰਨੀ ਵਾਰੀ ਇੰਨੇ ਟਿਊਬ ਨੂੰ ਪੈਂਚਰ ਲੱਗ ਜਾਣਾ, ਯਕੀਨ ਕਰੋ ਦਿਲ ਦਾ ਮਾਮਲਾ ਤਾਂ ਬੜਾ ਵੱਡਾ ਹੁੰਦਾ ਹੈ। ਉਹ ਜਿਹੜਾ ਸਾਈਕਲਾਂ ਵਾਲਾ ਨਾ ਆਉਂਦਾ, ਨਹੀਂ ਭਾਈ ਜੀ ਹੁਣ ਇਹ ਟਿਊਬ ਨਹੀਂ ਚੱਲਣੀ, ਨਵੀਂ ਪਾਓ। ਇਹ ਜਦੋਂ ਦਿਲ ਕਰਦਾ ਨਵਾਜ਼ ਸ਼ਰੀਫ ਸਾਹਿਬ ਦਾ ਜਨਾਬ ਓਪਨ ਹਾਰਟ ਸਰਜਰੀ ਕਰਾ ਦਿੰਦੇ ਨੇ। ਕੋਈ ਖੁਦਾ ਦਾ ਖੌਫ ਕਰੋ ਯਾਰ, ਮੀਆਂ ਸਾਹਿਬ ਦਾ ਇਹਤਰਾਮ ਕਰੋ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨਾ ਉਹ ਨਾ ਕਰਿਆ ਕਰੋ। ਅੱਛਾ, ਨੂਨ ਲੀਗ ਦਾ ਜਿਹੜਾ ਫੱਡਾ ਜਿਹੜਾ ਇਸ ਵੇਲੇ ਪਿਆ ਹੋਇਆ, ਮਰੀਮ ਸਾਹਿਬਾਂ ਨੇ ਤੱਤੇ ਬਿਆਨ ਦੇ ਦਿੱਤੇ ਨੇ, ਉਧਰੋਂ ਸ਼ੈਲਾ ਰਜ਼ਾ ਸਾਹਿਬਾਂ ਨੇ ਤੱਤੇ ਬਿਆਨ ਦੇ ਦਿੱਤੇ ਨੇ, ਉਧਰੋਂ ਸ਼ਰਜੀਲ ਇਨਾਮ ਮੇਮਨ ਸਾਹਿਬ ਨੇ ਤੱਤੇ ਬਿਆਨ ਦੇ ਦਿੱਤੇ ਨੇ। ਅਤੇ ਇੱਥੋਂ ਪਤਾ ਇਹ ਲੱਗਦਾ ਹੈ ਵੇਖਣ ਨੂੰ ਕਿ ਬਈ ਬੜਾ ਕੁੱਕੜਮਾਸ ਮਚ ਗਿਆ। ਲੇਕਿਨ ਅਸਲ ਤੁਹਾਨੂੰ ਅਸੀਂ ਦੱਸਿਆ ਵੀ ਅਸਲ ਇਹਨਾਂ ਨੂੰ ਇਹ ਦੱਸਿਆ ਗਿਆ ਹੈ ਕਿ ਤੁਸੀਂ ਜਿਹੜਾ ਨਾ ਉਹ ਹੁਣ ਨੂਰਾ ਕੁਸ਼ਤੀ ਆਪੋ 'ਚ ਕਰੋ, ਸੂਬਾਈ ਕਾਰਡ ਖੇਡੋ। ਤੁਹਾਡਾ ਮਜ਼ਹਬੀ ਕਾਰਡ ਵੀ ਨਹੀਂ ਚੱਲਣਾ ਉਹਦੀ ਵਜ੍ਹਾ 'ਤੇ ਜੋ ਇਸਰਾਈਲ ਦਾ ਮਾਮਲਾ ਹੋਇਆ ਸਾਰਾ, ਉਸ ਤੋਂ ਬਾਅਦ ਮਜ਼ਹਬੀ ਕਾਰਡ ਵੀ ਮੁੱਕ ਗਿਆ। ਬਾਕੀ ਕਾਰਡ ਸਾਰੇ ਤੇ ਜਿਹੜੇ ਇਹਨਾਂ ਦੇ ਕੋਲ 2 ਹੀ 3 ਕਾਰਡ ਸਨ ਨਾ, ਇੱਕ ਮਜ਼ਹਬੀ ਕਾਰਡ ਖੇਡਦੇ ਸਨ, ਇੱਕ ਖੇਡਦੇ ਸਨ ਕਾਰੋਬਾਰੀ ਕਾਰਡ ਕਿ ਅਸੀਂ ਕਾਰੋਬਾਰ ਬੜੇ ਚੁੱਕ ਦਿਆਂਗੇ। ਕਾਰੋਬਾਰ ਤਾਂ ਇਹਨਾਂ ਨੇ ਇਹੋ ਜਿਹੇ ਚੁੱਕ ਦਿੱਤੇ ਵੀ ਕਾਰੋਬਾਰੀਆਂ ਨੂੰ ਹੀ ਚੁੱਕ ਦਿੱਤਾ। ਉਹ ਹੁਣ ਜਿਹੜੇ ਲਾਹੌਰ ਚੈਂਬਰ ਆਫ ਕਾਮਰਸ ਦੇ ਸਦਰ ਨੇ ਉਹਨਾਂ ਨੇ ਕੱਲ੍ਹ ਬਿਆਨ ਦਿੱਤਾ, ਉਹਨਾਂ ਕਿਹਾ ਜੀ ਸਾਨੂੰ ਆਰਮੀ ਚੀਫ ਨਾਲ ਮਿਲਵਾਓ, ਸਾਡਾ ਉਸ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ। ਮੈਨੂੰ ਪਹਿਲੇ ਉਹ ਵੀ ਦੱਸਣ ਵੈਸੇ ਵੀ ਆਰਮੀ ਚੀਫ ਨਾਲ ਵੀ ਤੁਸੀਂ 2-3 ਸਾਲਾਂ ਤੋਂ ਮਿਲਣ ਡਏ ਹੋ ਅਤੇ ਉਹਨਾਂ ਨੂੰ ਮਿਲ ਕੇ ਤੁਹਾਡਾ ਕਿਹੜਾ ਮਸਲਾ ਹੱਲ ਹੋ ਗਿਆ। ਕਰਾਚੀ 'ਚ ਵੀ ਉਹਨਾਂ ਨੇ ਬੜੀਆਂ ਲੰਮੀਆਂ ਗੱਲਾਂ ਕੀਤੀਆਂ ਸਨ ਵੀ ਇਹ ਕਰ ਦਿਆਂਗੇ, ਇਹ ਕਰ ਦਿਆਂਗੇ, ਇਹ ਕਰ ਦਿਆਂਗੇ, ਹੋਇਆ ਤਾਂ ਕੁਝ ਵੀ ਨਹੀਂ। ਲੇਕਿਨ ਬਹਰਹਾਲ ਉਹ ਵੀ ਮੇਰਾ ਮਤਲਬ ਹੈ ਕਿ ਟਾਕੀ ਪ੍ਰੋਗਰਾਮ ਹੀ ਹੈ। ਉਹ ਵੀ ਮੇਰਾ ਖਿਆਲ ਕਿਸੇ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਇਹ ਬਿਆਨ ਦਿਓ, ਕਿਉਂਕਿ ਐਕਸਟੈਂਸ਼ਨ ਵਾਲਾ ਕੰਮ ਜ਼ਰਾ ਬੜਾ ਕੜਮਾਸ ਮਚਿਆ ਹੋਇਆ, ਅਜੇ ਤੱਕ ਉਹ ਕਲੀਅਰ ਨਹੀਂ ਹੋਇਆ ਅਤੇ ਹੁਣ ਇਹ ਲੜਾਈ ਵੀ ਸ਼ੁਰੂ ਹੋ ਗਈ। ਇਹ ਹੁਣ ਦਿਲ ਕਰੇ ਤੇ ਵਿੱਚ ਇਹਨਾਂ ਨੂੰ ਆਪੇ ਹੀ ਆਖਿਆ ਹੋਵੇ, ਇਹਨਾਂ ਨੇ ਦੋਵਾਂ ਨੇ ਸਲਾਹ ਕੀਤੀ ਹੋਵੇ ਵੀ ਆਰਮੀ ਚੀਫ ਨੂੰ ਜ਼ਰਾ ਆਰੇ ਲਾਈਏ, ਆਪੋ 'ਚ ਲੜ ਪਈਏ, ਕੁਝ ਵੀ ਹੋ ਸਕਦਾ। ਪਰ ਹੈ ਨੂਰਾ ਕੁਸ਼ਤੀ, ਅਸਲ ਲੜਾਈ ਦੀ ਕੋਈ ਵਜ੍ਹਾ ਕੋਈ ਨਹੀਂ। ਉਹਦੀ ਵਜ੍ਹਾ ਕੀ ਹੈ ਕਿ ਗੌਰ ਕਰੋ ਕਿ ਸਦਰ ਜ਼ਰਦਾਰੀ ਸਾਹਿਬ ਦੇ ਥੱਲੇ ਪ੍ਰਾਈਮ ਮਿਨਿਸਟਰ ਇਹਨਾਂ ਦਾ, ਸੂਬਿਆਂ 'ਚ ਗਵਰਨਰ ਇਹਨਾਂ ਦੇ, ਅਤੇ ਉਹ ਹਜ਼ੈਫਾ ਸਾਹਿਬ ਦੱਸਣ ਡਏ ਸਨ ਸਾਨੂੰ ਕਿ ਜਿਹੜੇ DC ਕਮਿਸ਼ਨਰ ਨੇ ਮੁਲਤਾਨ ਦੇ ਵਿੱਚ ਉਹ ਵੀ ਯੂਸਫ ਰਜ਼ਾ ਗਿਲਾਨੀ ਦੇ ਪੁੱਤਰਾਂ ਦੀ ਮਰਜ਼ੀ ਦੇ ਲੱਗੇ ਨੇ। ਅਤੇ ਮੈਨੂੰ ਦੱਸੋ ਫਿਰ ਉੱਥੇ ਕਿਹੜੇ ਲੜਾਈਆਂ ਨੇ ਅਤੇ ਕਿਹੜੇ ਝਗੜੇ ਨੇ। ਇਹ ਬਸ ਐਵੇਂ ਦੁਨੀਆ ਨੂੰ ਬੇਵਕੂਫ ਬਣਾ ਰਹੇ ਨੇ, ਵੋਟਰ ਨੂੰ ਥੋੜ੍ਹਾ ਕਨਫਿਊਜ਼ ਕਰ ਰਹੇ ਨੇ। ਉਹਦੀ ਇੱਕ ਵਜ੍ਹਾ ਇਹ ਵੀ ਹੈ
ਵੀ ਪੀਪਲਸ ਪਾਰਟੀ ਦਾ ਪੰਜਾਬ 'ਚ ਵੋਟਰ ਕੋਈ ਨਹੀਂ ਤੇ ਨੂਨ ਲੀਗ ਦਾ ਸਿੰਧ 'ਚ ਵੋਟਰ ਕੋਈ ਨਹੀਂ, ਤੇ ਇਹਨਾਂ ਨੂੰ ਲੜਨ 'ਚ ਫਾਇਦਾ ਹੀ ਹੈ ਨਾ। ਪੰਜਾਬ 'ਚ ਉਹ ਵੋਟ ਆਪਣਾ ਕੰਸੋਲੀਡੇਟ ਕਰ ਲੈਣਗੇ ਤੇ ਸਿੰਧ ਦੇ ਵਿੱਚ ਉਹ ਕਰ ਲੈਣਗੇ, ਲੇਕਿਨ ਹੁਣ ਨਾ ਸਿੰਧ 'ਚ ਉਹਨਾਂ ਦਾ ਰਿਹਾ ਨਾ ਪੰਜਾਬ 'ਚ ਇਹਨਾਂ ਦਾ ਰਿਹਾ। ਹੁਣ ਵੋਟ ਤਾਂ ਨਹੀਂ ਹੈ, ਬਦਦੁਆਵਾਂ ਨੇ ਲੋਕਾਂ ਦੇ ਕੋਲ। ਚਲੋ ਮੈਂ ਗਾਲਾਂ ਨਹੀਂ ਆਂਦਾ, ਬਦਦੁਆਵਾਂ ਆਖ ਦਿੰਦਾ, ਇਹ ਹੀ ਨੇ। ਤੇ ਇਹ ਹੁਣ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ। ਜ਼ਰਦਾਰੀ ਸਾਹਿਬ ਨੇ ਮੋਹਸਨ ਨਕਵੀ ਸਾਹਿਬ ਨੂੰ ਕਰਾਚੀ ਸੱਦ ਲਿਆ ਹੈ। ਦੂਜੇ ਪਾਸੇ ਨੂਨ ਨੇ ਖਬਰ ਜਾਰੀ ਕੀਤੀ ਹੈ ਕਿ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ, ਉਹੀ ਡਬਲ ਹਾਰਟ ਸਰਜਰੀ ਵਾਲੇ ਸਾਡੇ ਮੀਆਂ ਸਾਹਿਬ ਨੇ, ਜਿਨ੍ਹਾਂ ਦੀ ਹੁਣੇ ਹੀ ਡਬਲ ਹਾਰਟ ਸਰਜਰੀ ਆਂਦੇ ਨੇ, ਇੱਕ ਵਾਰੀ ਸਰਜਰੀ ਹੋਈ ਠੀਕ ਨਹੀਂ ਹੋਈ, ਫਿਰ ਦੋਹਰੇ ਕੀਤੀ। ਇਹ ਹੁਣੇ ਹੀ ਖਵਾਜਾ ਆਸਿਫ ਸਾਹਿਬ ਆਂਦੇ ਨੇ, ਉਹਨਾਂ ਨੇ ਵੀ ਬਿਆਨ ਜਾਰੀ ਕੀਤਾ ਹੈ। ਹੁਣ ਦੱਸੋ, ਅਗਰ ਉਹ ਐਡੇ ਬਿਮਾਰ ਨੇ ਤਾਂ ਪਹਿਲਾਂ ਠੀਕ ਹੋ ਕੇ ਜਨੀਵਾ ਤੋਂ 4 ਦਿਨਾਂ 'ਚ ਵਾਪਸ ਕਿਸ ਤਰ੍ਹਾਂ ਆ ਗਏ? ਲੇਕਿਨ ਚਲੋ ਅਗਰ ਆ ਵੀ ਗਏ ਤਾਂ ਆਉਂਦਿਆਂ ਹੀ ਉਹਨਾਂ ਆਖਿਆ ਵੀ ਮਰੀਮ ਨੇ ਜਿਹੜੀ ਬਦਤਮੀਜ਼ੀ ਕੀਤੀ ਹੈ ਪੀਪਲਸ ਪਾਰਟੀ ਨੇ ਠੀਕ ਕੀਤੀ ਹੈ, ਮਤਲਬ ਉਹਨਾਂ ਇੰਡੋਰਸ ਕਰ ਦਿੱਤੀ। ਅਤੇ ਇਹ ਹੁਣ ਸਿਰਫ ਤੁਹਾਨੂੰ ਫਰੈਂਡਲੀ ਮੈਚ ਖੇਡ ਰਹੇ ਨੇ। ਅਸਦ ਕੈਸਰ ਸਾਹਿਬ ਨੇ ਚੰਗੇ ਨੱਪੇ ਨੇ ਵੈਸੇ। ਅਸਦ ਕੈਸਰ ਸਾਹਿਬ ਜਿਹੜੇ ਨੇ ਕੌਮੀ ਅਸੈਂਬਲੀ 'ਚ ਪਾਕਿਸਤਾਨ ਤਹਿਰੀਕ ਇਨਸਾਫ ਤੋਂ, ਉਹਨਾਂ ਕਿਹਾ ਫਰੈਂਡਲੀ ਫਾਇਰ ਨਾ ਕਰੋ, ਅਗਰ ਤੁਸੀਂ ਸੰਜੀਦਾ ਹੋ, ਪੀਪਲਸ ਪਾਰਟੀ ਸੰਜੀਦਾ ਹੈ, ਅਤੇ ਆਓ ਤਹਿਰੀਕ ਅਦਮ ਇਤਮਾਦ ਲੈ ਕੇ ਆਓ ਸ਼ਹਿਬਾਜ਼ ਸ਼ਰੀਫ ਦੇ ਖਿਲਾਫ, ਔਰ ਅਸੀਂ ਤੁਹਾਡਾ ਸਾਥ ਦੇਵਾਂਗੇ ਅਤੇ ਮਾਮਲਾ ਸਿੱਧਾ ਹੋ ਜਾਏਗਾ। ਪਤਾ ਲੱਗ ਜਾਏਗਾ 2 ਦਿਨਾਂ ਦੇ ਵਿੱਚ ਵੀ ਇਹ ਮਾਮਲਾ ਹੋਇਆ ਹੈ ਕਿ नहीं होया। जनाब स्पीकर, हम पीपल पार्टी की ये फ्रेंडली फायर को जो है ना वेलकम करते हैं। हम समझते हैं कि अगर ये संजीदा है तो आए, अदम इत्तेमाद पेश करें, हम इसके साथ दे देंगे। अदम इत्तेमाद में इस हुकूमत को फारग करने में हम इसका साथ दे देंगे। अभी आए, हमें ऑफर करता हूँ अपनी तरफ से, अगर ये अदम इत्तेमाद पेश करते हैं तो हम पूरा सपोर्ट करेंगे इसको। ਤੇ ਪੀਪਲਸ ਪਾਰਟੀ ਇਸੇ ਤਨਖਾਹ 'ਤੇ ਖੇਡੇਗੀ, ਕੋਈ ਹੋਰ ਰੌਲਾ ਨਹੀਂ ਹੈ। ਉਹ ਅਲੱਗ ਗੱਲ ਹੈ ਵੀ ਇੱਕ ਦੂਜੇ ਨੂੰ ਪਹਿਲਾਂ ਉਹ ਬਾਂਦਰ ਕਿਹਾ ਸੀ ਉਹਨਾਂ ਨੇ, ਜਿਹੜੇ ਉਹ ਆਪਣੇ ਹੈ ਨੇ ਦਾਦਾ ਜੀ ਰਜ਼ੀ ਦਾਦਾ ਸਾਹਿਬ, ਅਤੇ ਹੁਣ ਹਜ਼ੈਫਾ ਰਹਿਮਾਨ ਸਾਹਿਬਾ ਨੇ ਪੀਪਲਸ ਪਾਰਟੀ ਦੀ ਰਹਿਨੁਮਾ ਨਾਜ਼ ਬਲੋਚ ਦੇ ਮੂੰਹ 'ਤੇ ਇਹਨਾਂ ਨੂੰ ਖੱਚਰ ਆਖ ਦਿੱਤਾ ਹੈ। ਪੀਪਲਸ ਪਾਰਟੀ ਨੂੰ ਆਖਿਆ ਜੀ ਘੋੜੇ ਅਤੇ ਖੱਚਰ ਦਾ ਕੋਈ ਮੁਕਾਬਲਾ ਨਹੀਂ। ਅਤੇ ਇਹ ਹੁਣ ਪਤਾ ਨਹੀਂ ਉਹ ਨਾਜ਼ ਬਲੋਚ ਸਾਹਿਬਾ ਨੂੰ, ਮੋਹਤਰਮਾ ਨੇ ਸਾਡੇ ਲਈ ਅਤੇ ਖਾਤੂਨ ਨੇ, ਉਹਨਾਂ ਨੂੰ ਖੱਚਰ ਕਹਿ ਰਹੇ ਸਨ ਜਾਂ ਪੀਪਲਸ ਪਾਰਟੀ ਨੂੰ ਕਹਿ ਰਹੇ ਸਨ, ਮੈਨੂੰ ਨਹੀਂ ਪਤਾ। ਲੇਕਿਨ ਜਿਹੜਾ ਕਲਿੱਪ ਚੱਲ ਰਿਹਾ ਉਹਦੇ ਵਿੱਚ ਤੇ ਰਜ਼ੀ ਦਾਦਾ ਤੋਂ ਵੀ ਕੰਮ ਜਿਹੜਾ ਉਹਨਾਂ ਨੇ ਕਾਂ ਚੁੱਕ ਦਿੱਤਾ ਅਤੇ ਇਹਨਾਂ ਨੂੰ ਖੱਚਰ ਕਹਿ ਦਿੱਤਾ। ਲੇਕਿਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੇ ਇਸ ਤਨਖਾਹ 'ਤੇ ਕੰਮ ਕਰਨਾ ਹੈ, ਸਭ ਝੂਠੋ ਝੂਠ 44 ਹੈ, ਔਰ ਕੁਝ ਨਹੀਂ ਹੈ। ਪੰਜਾਬ ਹਕੂਮਤ ਦੇ ਕੋਲ ਸਸਤੀ ਅਦਾਕਾਰੀ ਲਈ ਵਕਤ ਨਹੀਂ ਹੈ, ਇਹ ਅਜ਼ਮਾ ਬੁਖਾਰੀ ਸਾਹਿਬਾ ਨੇ ਕਿਹਾ। ਮਹਿੰਗੀ ਲਈ ਜ਼ਰੂਰ ਹੈਗਾ, ਜ਼ਾਹਿਰ ਹੈ ਉਹਨਾਂ ਨੇ ਬਿਆਨ 'ਤੇ ਦਿੱਤਾ ਕਿ ਪੰਜਾਬ ਹਕੂਮਤ ਵਾਸਤੇ ਦੇ ਕੋਲ ਸਸਤੀ ਅਦਾਕਾਰੀ ਦਾ ਟਾਈਮ ਨਹੀਂ ਹੈ। ਅਤੇ ਅਸੀਂ ਬਾਜੀ ਕੋਲੋਂ ਹੀ ਪੁੱਛ ਸਕਦੇ ਹਾਂ ਕਿ ਬਾਜੀ ਫਿਰ ਕੀ ਮਹਿੰਗੀ ਅਦਾਕਾਰੀ ਦਾ ਵਕਤ ਹੈ ਤੁਹਾਡੇ ਕੋਲ ਕੋਈ? ਕਿ ਮੇਰਾ ਮਤਲਬ ਉਹਦਾ ਤਾਂ ਵਕਤ ਹੀ ਵਕਤ ਹੈ। ਅਤੇ ਨਾਲ ਜ਼ਾਹਿਰ ਹੈ ਉਹ ਬਾਜੀ ਨੇ ਸਾਨੂੰ ਦੱਸਿਆ ਵੀ ਉਹ ਲਫ਼ਜ਼ ਐਡਾ ਖ਼ਰਾਬ ਨਹੀਂ, ਮੈਂ ਤਾਂ ਉਹਨੂੰ ਖ਼ਰਾਬ ਹੀ ਸਮਝਦਾ ਸਾਂ। ਬਾਜੀ ਆਂਦੀ ਬਾਬਾ ਜੀ ਦਾ ਠੁੱਲੂ ਜਿਹੜਾ ਉਹ ਠੀਕ ਲਫ਼ਜ਼ ਹੈ। ਅਤੇ ਪੰਜਾਬ ਹਕੂਮਤ ਕੋਲ ਸਸਤੀ ਜਿਹੜੀ ਹੈ ਉਹ ਅਦਾਕਾਰੀ ਦਾ ਟਾਈਮ ਨਹੀਂ ਹੈ, ਕਿਉਂਕਿ ਉਹਨਾਂ ਦੇ ਕੋਲ ਤਾਂ ਬਾਬਾ ਜੀ ਦਾ ਠੁੱਲੂ ਹੈ, ਉਹਦੇ ਨਾਲ ਹੀ ਪੂਰੀ ਦੀ ਪੂਰੀ ਹਕੂਮਤ ਜਿਹੜੀ ਹੈ ਉਹ ਚਲਾ ਰਹੇ ਨੇ। ਬਾਜੀ ਨੇ ਆਪ ਦੱਸਿਆ, ਮੈਂ ਨਹੀਂ, ਉਹਨਾਂ ਆਖਿਆ ਇਹ ਬੜਾ ਚੰਗਾ ਲਫ਼ਜ਼ ਹੈ। ਅੱਛਾ ਜੀ, ਵਕਾਰ ਸੱਤੀ ਸਾਹਿਬ, ਇਹ ਵੀ ਇੱਕ ਮਾਸ਼ਾਅੱਲਾ ਭੂੰਡ ਕਿਸਮ ਦੇ ਟਾਊਟ ਨੇ। ਇਹਨਾਂ ਕਿਹਾ ਕਿ ਪੀਪਲਸ ਪਾਰਟੀ ਦੇ ਖਿਲਾਫ ਟਵੀਟ ਵਾਸਤੇ ਮੈਨੂੰ 10 ਲੱਖ ਰੁਪਈਆ ਦਿੱਤਾ ਹੈ। ਉਹ ਭਾਈ ਮੇਰੇ ਕੋਲ ਖੁਦਾ ਦਾ ਨਾਂ ਲੈ, ਮੇਰੇ ਖਿਆਲ ਦੇ ਵਿੱਚ ਤੈਨੂੰ ਭੁੱਜੀ ਛੱਲੀ ਲੈ ਦਈਏ ਤਾਂ ਤੂੰ ਉਹ 'ਤੇ ਟਵੀਟ ਕਰ ਦੇਣਾ ਵੀਰ ਮੇਰੇ। 10 ਲੱਖ ਰੁਪਈਆ ਵਕਾਰ ਸੱਤੀ ਸਾਹਿਬ ਉਹ ਖੁਦਾ ਦਾ ਨਾਂ ਲਵੋ। ਪਰ ਉਹਨਾਂ ਆਖਿਆ ਜੀ ਮੈਂ ਨਹੀਂ ਟਵੀਟ ਕੀਤਾ, ਮੈਨੂੰ ਪੀਪਲਸ ਪਾਰਟੀ ਦੇ ਖਿਲਾਫ ਟਵੀਟ ਕਰਨ ਵਾਸਤੇ ਆਖਿਆ ਗਿਆ, ਲੇਕਿਨ ਮੈਂ ਕਿਹਾ ਮੈਂ ਨਹੀਂ ਕਰਨਾ। ਅੱਛਾ, ਨਿੱਕਾ ਚਾਚਾ ਜਿਹੜਾ ਉਹ ਅਪੜਿਆ ਉੱਥੇ ਮਲੇਸ਼ੀਆ, ਉਹਨਾਂ ਉੱਥੇ ਜਾ ਕੇ ਨਵਾਂ ਹੀ ਇਕੱਠਾ ਖੋਲ੍ਹ ਦਿੱਤਾ। ਉਹਨਾਂ ਉੱਥੇ ਇਕਬਾਲ ਦੀ ਸ਼ਾਇਰੀ ਸੁਣਾਉਣੀ ਸ਼ੁਰੂ ਕਰ ਦਿੱਤੀ। ਉਹਨਾਂ ਆਖਿਆ ਖੁਦ ਹੀ ਕੋ ਕਰ ਬੁਲੰਦ ਇਤਨਾ, ਬਈ ਕਿੰਨਾ ਕੁ ਕਰੇ ਹੁਣ ਖੁਦ ਹੀ ਆਪਣੇ ਆਪ ਨੂੰ ਬੁਲੰਦ, ਤੁਸੀਂ ਵੀ ਤਾਂ ਕੋਈ ਕਰੋ। ਤੁਹਾਡੇ ਅਗਰ ਟਾਇਰ ਟਿਊਬ 'ਚ ਹਵਾ ਹੀ ਨਹੀਂ ਤਾਂ ਇਕੱਲੇ ਜੈਕਟ ਨਾਲ ਲਾ ਕੇ ਤਾਂ ਗੱਡੀ ਨਹੀਂ ਚੱਲਣੀ। ਬਹਰਹਾਲ ਪਹਿਲਾਂ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਉੱਥੇ ਹਰਕਤਾਂ ਕਿਹੜੀਆਂ ਕਰ ਛੱਡੀਆਂ ਨੇ ਜੋਕਰਾਂ ਵਾਲੀਆਂ, ਜੋਕਰ ਹੀ ਕਹਾਂਗਾ ਮਾਜ਼ਰਤ ਨਾਲ, ਉਹ ਪਹਿਲਾਂ ਵੇਖ ਲਓ। ਅਤੇ ਮਲੇਸ਼ੀਆ ਦਾ ਪ੍ਰਾਈਮ ਮਿਨਿਸਟਰ ਵੀ ਹੱਥ ਬੰਨੇ ਵੇਖਣ ਡਿਆ ਵਿਚਾਰਾ ਵੀ, ਯਾਰ ਮੈਂ ਕਿਹਨੂੰ ਸੱਦ ਬੈਠਾ, ਇਹ ਕੌਣ ਲੋਕ ਨੇ, ਇਹ ਕੌਣ ਆ ਗਏ ਨੇ ਇੱਥੇ। ਬਹਰਹਾਲ ਇਹ ਸੁਣੋ ਪਹਿਲਾਂ ਕੀਤਾ ਕੀ ਹੈ। खुद ही को कर बुलंद इतना कि हर तकदीर से पहले raise yourself, your own self to such an height through these interventions, not through arrogance, not through ego, through untiring efforts, selfless efforts, sacrifice, blood and sweat, to a level God will himself ask you, O human being, O Muslim, what is your desire? This is the height of glory, apex of glory, touching heights of glory. So खुद ही को कर बुलंद इतना कि हर तकदीर से पहले खुदा बंदे से खुद पूछे बता तेरी रजा क्या है. So I think this is what is the context of Iqbal's philosophy. ਸੁਣ ਲਿਆ ਜੀ। ਇਹ ਹੁਣ
ਮੈਂ ਕੀ ਕਹਾਂ ਇਸ ਹਮਾਕਤ ਦੇ ਉੱਤੇ, ਮੈਂ ਕੀ ਕਹਾਂ। ਬਹਰਹਾਲ ਇਹਨਾਂ ਨੂੰ ਕੋਈ ਇਹ ਦੱਸੇ ਵੀ ਜਿੱਡੀ ਤੁਸੀਂ ਖੁਦੀ ਦਾ ਬੇੜਾ ਗਰਕ ਕੀਤਾ ਆਪਣੀ ਦਾ। ਅਤੇ ਹੁਣ ਤਾਂ ਜਨਾਬ ਤੁਹਾਡੇ ਕੋਲ ਤਾਂ ਉਹ ਬਾਜੀ ਉਜ਼ਮਾ ਨੇ ਦੱਸਿਆ ਬਾਬਾ ਜੀ ਦਾ ਠੁੱਲੂ ਵਾਲੀ ਗੱਲ ਹੀ ਹੈ। ਹੁਣ ਖੁਦੀ ਵਾਲੀ ਗੱਲ ਕੋਈ ਨਹੀਂ ਹੈ, ਮਿਹਰਬਾਨੀ ਕਰਕੇ। ਅਤੇ ਨਾ ਤੁਹਾਡੀ ਖੁਦੀ ਨੂੰ ਹੁਣ ਜਿੰਨੀ ਮਰਜ਼ੀ ਇਹ 'ਚ ਹਵਾ ਭਰੋ, ਇਸ ਟਿਊਬ 'ਚ ਜਿੰਨੇ ਪੈਂਚਰ ਹੋ ਗਏ ਨੇ, ਇਹ ਹੁਣ ਖੁਦੀ ਉੱਤੇ ਨਹੀਂ ਜਾਣੀ। ਇਹ ਖੁਦੀ ਜਿਹੜੀ ਹੈ ਨਾ, ਇਹ ਬਸ ਖਤਮਸ਼ੁੱਧ ਹੋ ਗਈ ਹੈ। ਅਤੇ ਇਹ ਹੁਣ ਮੇਰਾ ਮਤਲਬ ਹੈ ਕਿ ਪਹਿਲੇ ਤੁਸੀਂ ਜਾਲਬ ਨੂੰ ਪੜ੍ਹਦੇ ਸੋ, ਹੁਣ ਇਕਬਾਲ ਸਾਹਿਬ ਦੇ ਮਗਰ ਪੈ ਗਏ ਜੇ। ਹੁਣ ਮਤਲਬ ਤੁਸੀਂ ਜਿਹੜੇ ਸਾਡੇ ਕੋਈ ਫੋਰ ਫਾਦਰਸ ਨੇ ਪਾਕਿਸਤਾਨ ਦੇ, ਉਹਨਾਂ ਦੀ ਵੀ ਹੁਣ ਸ਼ਾਇਰੀ ਜਿਹੜੀ ਉਹਦਾ ਮਜ਼ਾਕ ਬਣਵਾਓਗੇ ਪੂਰੀ ਦੁਨੀਆ ਦੇ ਵਿੱਚ, ਸਮਝ ਨਹੀਂ ਹੈ। ਬਹਰਹਾਲ ਪੁਤਲੀ ਤਮਾਸ਼ਾ ਹੈ, ਜਿੱਥੇ ਜਾਂਦੇ ਨੇ ਉੱਥੇ ਮੈਂ ਤੁਹਾਨੂੰ ਦੱਸਿਆ ਵੀ ਇਹ ਪਪਟ ਹੈ, ਔਰ ਉੱਥੇ ਜਿੱਥੇ ਵੀ ਜਾਂਦੇ ਨੇ ਉੱਥੇ ਪਤਾ ਨਹੀਂ ਕਿਹੜਾ ਕੰਮ ਕਰਦੇ ਨੇ। ਅੱਛਾ ਜੀ, ਬਾਜੀ ਨੇ ਇੱਕ ਅੱਛਾ ਫੈਸਲਾ ਕੀਤਾ। ਬਾਜੀ ਨੇ ਕੀਤਾ ਕਿ ਮਰੀਮ ਨਵਾਜ਼ ਨੇ LDA ਨੂੰ, ਲਾਹੌਰ ਡਿਵੈਲਪਮੈਂਟ ਅਥਾਰਟੀ ਨੂੰ, ਬਿਊਟੀ ਪਾਰਲਰਸ ਦੇ ਉੱਤੇ ਟੈਕਸ ਲਾਉਣ ਤੋਂ ਮਨਾ ਕਰ ਦਿੱਤਾ। ਬਈ ਇਹ ਕੰਮ ਠੀਕ ਕੀਤਾ। ਇਸ ਕੰਮੇ ਲਾਓ ਲੋਕਾਂ ਨੂੰ ਕਿ ਬਿਊਟੀ ਪਾਰਲਰਸ ਦੇ ਉੱਤੇ ਜਿਹੜਾ ਉਹ ਟੈਕਸ ਜਿਹੜਾ ਉਹ ਨਹੀਂ ਲਾਉਣਾ ਚਾਹੀਦਾ। ਇਹ ਬਾਜੀ ਨੇ ਕਿਹਾ। ਚਲੋ ਚੰਗਾ ਹੈ, ਮੇਰਾ ਮਤਲਬ ਹੈ ਕਿ ਬਾਜੀ ਨੂੰ ਔਰ ਦੂਸਰੀਆਂ ਜਿਹੜੀਆਂ ਭੈਣਾਂ ਨੇ ਸਾਰੀਆਂ ਜਾਂਦੀਆਂ ਨੇ ਉੱਥੇ, ਉਹਨਾਂ ਸਾਰੀਆਂ ਨੂੰ ਫਾਇਦਾ ਹੋਏਗਾ। ਇਹ ਤਾਂ ਚਲੋ ਇੱਕ ਅੱਛਾ ਫੈਸਲਾ ਕੀਤਾ, ਬੁਰਾ ਨਹੀਂ ਕੀਤਾ। ਅੱਛਾ ਜੀ, ਅੱਗੋਂ ਹੁਣ ਆਵਾਮ ਨੇ ਇੱਕ ਮੁਤਾਲਬਾ ਕੀਤਾ ਸੋਸ਼ਲ ਮੀਡੀਆ 'ਤੇ ਕਿ ਸ਼ਹਿਬਾਜ਼ ਸ਼ਰੀਫ ਨੂੰ ਲੱਕੀ ਇਰਾਨੀ ਸਰਕਸ ਦੇ ਨਾਲ ਪਾਕਿਸਤਾਨ ਦੇ ਮੁਖਤਲਿਫ ਸ਼ਹਿਰਾਂ 'ਚ ਘੱਲੋ, ਬਾਹਰ ਨਾ ਘੱਲੋ। ਜੋ ਉਹਨਾਂ ਨੇ ਇਹ ਖੁਦੀ ਦੇ ਉੱਤੇ ਕੀਤਾ ਹੈ ਨਾ ਬਾਹਰ ਜਾ ਕੇ, ਉਸ ਤੋਂ ਬਾਅਦ ਪਾਕਿਸਤਾਨੀ ਜਿਹੜੇ ਨੇ ਉਹ ਸੋਸ਼ਲ ਮੀਡੀਆ 'ਤੇ ਇਹ ਪੁੱਛ ਰਹੇ ਨੇ ਕਿ ਜੀ ਇਹਨਾਂ ਨੂੰ ਹੁਣ ਲੱਕੀ ਇਰਾਨੀ ਸਰਕਸ ਦੇ ਕੇ ਅਤੇ ਪਾਕਿਸਤਾਨ 'ਚ ਭੇਜੋ ਸਾਰੇ ਸ਼ਹਿਰਾਂ ਦੇ ਵਿੱਚ, ਤਾਂ ਕਿ ਜਿਹੜੀ ਸਰਕਸ ਬਾਹਰ ਵਿਖਾਉਂਦੇ ਨੇ ਪਾਕਿਸਤਾਨ ਵਿਖਾਉਣ। ਕੋਈ ਇੱਜ਼ਤ ਤਾਂ ਪਾਕਿਸਤਾਨ ਦੀ ਬਚ ਜਾਏ ਨਾ। ਜੋ ਕੁਝ ਇਹ ਬਾਹਰ ਜਾ ਕੇ ਕਰਦੇ ਨੇ ਉਹਦੇ ਨਾਲੋਂ ਚੰਗਾ ਉਹੀ ਕੰਮ ਇੱਥੇ ਪਾਕਿਸਤਾਨ ਦੇ ਵਿੱਚ ਕਰ ਲੈਣ ਤਾਂ ਚੰਗਾ। ਬਹਰਹਾਲ ਇਹ ਵੀ ਇੱਕ ਮਤਲਬ ਕਿ ਜਾਗਸਾਈ ਨਾ ਹੋਵੇ, ਉਹੀ ਤਫਰੀਹ ਪਾਕਿਸਤਾਨ 'ਚ ਲੱਭ ਜਾਏ। ਅੱਗੋਂ ਅਰਸ਼ਾਦ ਭੱਟੀ ਸਾਹਿਬ ਕਹਿੰਦੇ ਨੇ ਕਿ ਹਬੀਬ ਜਾਲਬ ਸਾਹਿਬ ਜਿਹੜੇ ਨੇ ਉਹਨਾਂ ਦੇ ਸ਼ੇਰ ਪੜ੍ਹਦੇ ਸਨ ਸ਼ਹਿਬਾਜ਼ ਸ਼ਰੀਫ, ਉਹਨਾਂ ਦੀ ਬੇਟੀ ਦਾ ਵਜ਼ੀਫਾ ਬੰਦ ਕਰ ਦਿੱਤਾ ਤਾਂ ਉਹ ਅੱਜ ਕੱਲ੍ਹ ਟੈਕਸੀ ਚਲਾਉਂਦੀ ਹੈ। ਅੱਛਾ, ਇੱਕ ਪਹਿਲੀ ਗੱਲ ਤਾਂ ਜ਼ਿਹਨ 'ਚ ਰੱਖੋ ਕਿ ਅਗਰ ਉਹ ਟੈਕਸੀ ਚਲਾਉਂਦੇ ਨੇ ਤਾਂ ਕੋਈ ਬੁਰੀ ਗੱਲ ਨਹੀਂ ਹੈ, ਮਿਹਨਤ ਦੇ ਵਿੱਚ ਅਜ਼ਮਤ ਹੈ, ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ। ਲੇਕਿਨ ਅਗਰ ਇਹਨਾਂ ਦਾ ਕੋਈ ਵਜ਼ੀਫਾ ਲਾਇਆ ਸੀ ਤਾਂ ਉਹ ਲੱਗਾ ਰਹਿਣ ਦੇਣਾ ਚਾਹੀਦਾ ਸੀ, ਜਾਂ ਪਿਛਲੀ ਹਕੂਮਤ ਨੇ ਲਾਇਆ ਤਾਂ ਲੱਗਾ ਰਹਿਣ ਦੇਣਾ ਚਾਹੀਦਾ ਸੀ। ਇਹ ਤਾਂ ਕੋਈ ਬੰਦੇ ਦੇ ਪੁੱਤਰਾਂ ਵਾਲੀ ਗੱਲ ਨਹੀਂ ਕਿ ਇਹਨਾਂ ਨੇ ਉਹਨੂੰ ਬੰਦ ਕਰ ਦਿੱਤਾ ਉਸ ਵਜ਼ੀਫੇ ਨੂੰ। ਲੇਕਿਨ ਇਹ ਵਾਲੀ ਜਿਹੜੀ ਹਕੂਮਤ ਹੈ ਖਵਾਤੀਨ ਦੇ ਨਾਲ ਵੈਸੇ ਹੀ ਧੱਕਾ ਕਰਕੇ ਬੜੀ ਰਾਜ਼ੀ ਹੈ। ਅਗਲੀ ਖਬਰ ਲੈ ਲਓ, ਰਾਬਿਆ ਇਕਬਾਲ, ਇਕਰਾ ਰਫੀਕ, ਇਹਨਾਂ ਨੂੰ ਅਡਿਆਲਾ ਜੇਲ੍ਹ ਦੇ ਸਾਹਮਣੇ ਕੇਕ ਕੱਟਣ ਦੇ ਜੁਰਮ ਦੇ ਵਿੱਚ ਦਹਿਸ਼ਤਗਰਦੀ ਦੀ FIR ਪਾ ਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਇਮਰਾਨ ਖਾਨ ਦਾ ਕੇਕ ਕੱਟਣ ਦੀ ਵਜ੍ਹਾ ਤੋਂ। ਇਹ ਹੁਣ ਬਰੀ ਹੋ ਗਈਆਂ ਨੇ। ਇਹ ਹੁਣ ਤੁਸੀਂ ਵੇਖ ਲਓ, ਕੇਕ ਕੱਟਣ ਦੇ ਉੱਤੇ ਖਵਾਤੀਨ ਦੇ ਉੱਤੇ ਇੰਸਦਾਦ ਦਹਿਸ਼ਤਗਰਦੀ ਦੇ ਮੁਕੱਦਮੇ ਦੇ ਕੇ ਤੇ ਇਹਨਾਂ ਨੇ ਗ੍ਰਿਫਤਾਰ ਕੀਤਾ ਸੀ। ਅੱਛਾ ਜੀ, ਅੱਜ ਕੱਲ੍ਹ ਇਕਰਾਰੁਲ ਹਸਨ ਸਾਹਿਬ ਸਾਡੇ ਦੋਸਤ ਬੜੇ ਅੱਜ ਕੱਲ੍ਹ ਮਛਰੇ ਨੇ ਅਤੇ ਬੜੇ ਉਲਟੇ ਸਿੱਧੇ ਇਲਜ਼ਾਮਾਤ ਇਮਰਾਨ ਖਾਨ 'ਤੇ ਸਭ 'ਤੇ ਲਾਉਂਦੇ ਨੇ। ਐਡੇ ਉਲਟੇ ਸਿੱਧੇ ਕਿ ਦਿਲ ਵੀ ਉੱਤੇ ਨਹੀਂ ਕਰਦਾ ਗੱਲ ਕਰਨ ਨੂੰ। ਪਤਾ ਨਹੀਂ ਇਸ ਮੁੰਡੇ ਨੂੰ ਕੀ ਹੋ ਗਿਆ, ਕਿਹੜੀ ਸ਼ਾਇਦ ਹੀ ਕਿਸੇ ਦੇ ਹੱਥੇ ਚੜ੍ਹ ਗਈ ਹੈ, ਕਿੱਡਾ ਕੁ ਮਜਬੂਰ ਹੋ ਗਿਆ ਮੈਨੂੰ ਨਹੀਂ ਪਤਾ। ਪਰ ਇਹੋ ਜਿਹਾ ਮੁੰਡਾ ਹੈ ਨਹੀਂ ਸੀ, ਲੇਕਿਨ ਬਹੁਤਾ ਮਜਬੂਰ ਹੈ। ਜਿਸ ਤਰ੍ਹਾਂ ਉਹਦੀਆਂ ਇਸ ਇੰਟਰਵਿਊ 'ਚ ਅੱਖਾਂ ਬਾਹਰ ਸਨ ਔਰ ਜਿੰਨਾ ਉਹ ਡਿਪਰੈਸ਼ਨ ਔਰ ਪ੍ਰੈਸ਼ਰ 'ਚ ਹੈ, ਲੱਗਦਾ ਹੈ ਕਿ ਕੋਈ ਬਲੈਕਮੇਲਿੰਗ ਜਾਂ ਕੋਈ ਹੋਰ ਮਾਮਲਾ ਇਹਦੇ ਵਿੱਚ ਇਨਵੋਲਵ ਹੈ, ਕਿਉਂਕਿ ਵੈਸੇ ਇਹ ਮੁੰਡਾ ਇਸ ਤਰ੍ਹਾਂ ਦਾ ਨਹੀਂ ਹੈ। ਮੇਰਾ ਨਹੀਂ ਖਿਆਲ ਕਿ ਇਹੋ ਜਿਹੀਆਂ ਘਟੀਆ ਗੱਲਾਂ ਉਹ ਆਪ ਨਹੀਂ ਕਰ ਸਕਦਾ। ਇਹ ਕੋਈ ਉਹਦੇ ਕੋਲੋਂ ਕਰਵਾ ਰਿਹਾ, ਕੋਈ ਪਿੱਛੇ ਘਟੀਆ ਬੰਦਾ ਹੈ ਜਿਹਨੇ ਕੋਈ ਫਿਲਮ ਵੀਡੀਓ ਕੋਈ ਵੀ ਸ਼ੈ। ਬਹਰਹਾਲ ਉਹਨਾਂ ਦੇ ਕੋਲੋਂ ਹੁਣ ਸਵਾਲ ਪੁੱਛਿਆ ਗਿਆ ਹੈ ਕਿ ਤੁਸੀਂ ਸਾਰੀ ਦੁਨੀਆ ਘੁੰਮਦੇ ਹੋ, ਦੁਬਈ ਨਹੀਂ ਜਾਂਦੇ, ਸੁਣਿਆ ਤੁਸੀਂ ਉੱਥੇ ਕੋਈ ਫਰਾਡ ਕੀਤਾ ਹੈ। ਉਹਦੇ ਜਵਾਬ 'ਚ ਉਹਨਾਂ ਨੇ ਕਿਹਾ ਕਿ ਮੈਂ 2010 ਤੱਕ ਉੱਥੇ ਰਹਿ ਕੇ ਆਇਆ। ਅਤੇ ਉਹਨਾਂ ਕਿਹਾ 2010 ਤੋਂ ਬਾਅਦ ਕਦੇ ਗਏ ਹੋ? ਉਹਨਾਂ ਕਿਹਾ ਨਹੀਂ, ਮੈਂ 2010 ਤੋਂ ਬਾਅਦ ਕਦੇ ਨਹੀਂ ਗਿਆ। ਅਤੇ ਉਹਨਾਂ ਕਿਹਾ ਫਿਰ ਇਕੱਠੇ ਹੀ ਚੱਲੀਏ। ਅਤੇ ਇਕਰਾਰ ਸਾਹਿਬ ਨੇ ਕਿਹਾ ਚੱਲਾਂਗੇ। ਇਹ ਵੈਸੇ ਮੇਰੇ ਲਈ ਵੀ ਹੈਰਾਨੀ ਦੀ ਗੱਲ ਹੈ, ਕਿਉਂਕਿ ਏਅਰਵਾਈ 'ਚ ਨੌਕਰੀ ਕਰਦੇ ਨੇ। ਏਅਰਵਾਈ ਦਾ ਕਾਫੀ ਸਾਰਾ ਕੰਮ ਉੱਥੇ ਹੈ ਅਤੇ ਕਰਾਚੀ ਦੇ ਨਾਲ ਹੀ ਉਤਲੇ ਪਾਸੇ ਦੁਬਈ ਹੈ, ਅਤੇ ਉੱਥੇ ਤਾਂ ਇਹਨਾਂ ਨੂੰ ਬੜਾ ਫਰੀਕੁਐਂਟਲੀ ਜਾਣਾ ਚਾਹੀਦਾ। ਕਿਉਂ ਨਹੀਂ ਜਾਂਦੇ? ਇਹ ਵੀ ਇੱਕ ਬੜੀ ਇੱਕ ਕੋਈ ਤੁਸੀਂ ਇਹ ਸਮਝ ਲਓ ਕਿ ਇਹਦੇ ਵਿੱਚ ਵੀ ਕੋਈ ਰਾਜ਼ ਹੀ ਹੋਏਗਾ, ਮੈਂ ਇਹ ਕਹਿ ਸਕਦਾ। ਹਜੇ ਸਾਨੂੰ ਕਿਉਂਕਿ ਪਤਾ ਨਹੀਂ ਅਤੇ ਅਸੀਂ ਇਹਦੇ 'ਤੇ ਮਜ਼ੀਦ ਗੱਲਬਾਤ ਨਹੀਂ ਕਰ ਸਕਦੇ। ਲੇਕਿਨ ਇਹ ਮੇਰੇ ਵਾਸਤੇ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਇਕਰਾਰੁਲ ਹਸਨ ਸਾਹਿਬ ਜਿਹੜੇ ਨੇ ਉਹ ਲਾਗੇ ਰਹਿੰਦੇ ਹੋਏ ਵੀ ਦੁਬਈ ਜਿਹੜੇ ਨੇ ਉਹ ਨਹੀਂ ਜਾਂਦੇ। ਅੱਛਾ ਜੀ, ਇਸ ਤੋਂ ਪਹਿਲੇ ਕਿ ਗਾਂ ਚੱਲੀਏ ਜ਼ਰਾ, ਅਗਲੇ ਪਾਸੇ ਵੀ ਇੱਕ ਦੋ ਖਬਰਾਂ ਹੈ ਸਨ, ਲੇਕਿਨ ਮੈਂ ਤੁਹਾਡੇ ਕੋਲੋਂ ਇਜਾਜ਼ਤ ਲੈਣ ਤੋਂ ਪਹਿਲਾਂ ਇਹ ਗੱਲ ਦੱਸਣੀ ਹੈ ਕਿ ਇਹ ਜਿਹੜਾ ਕਸ਼ਮੀਰ ਦੇ ਵਿੱਚ ਜੋ ਸਾਰਾ ਮਾਮਲਾ ਹੋਇਆ, ਤੁਸੀਂ ਵੇਖਿਆ ਉੱਥੇ ਜਿਸ ਤਰੀਕੇ ਨਾਲ ਸ਼ੌਕਤ ਦੁਕਾਨਦਾਰ ਸਾਹਿਬ ਜਿਹੜੇ ਕਿਤਾਬਾਂ ਦੀ ਦੁਕਾਨ ਸੀ ਉਹਨਾਂ ਦੇ ਮਕਾਮੀ ਲੀਡਰ, ਉਹਨਾਂ ਜਿਸ ਜੁਰਤ ਦੇ ਨਾਲ ਮੁਕਾਬਲਾ ਕੀਤਾ ਫੀਲਡ ਮਾਰਸ਼ਲ ਸਾਹਿਬ ਦੀ ਸਾਰੀ ਰਜੀਮ ਦਾ, ਔਰ ਸ਼ਿਕਸਤ ਵੀ ਦਿੱਤੀ ਔਰ ਆਪਣੇ ਸਾਰੇ ਮੁਤਾਲਬਾਤ ਵੀ ਮਨਵਾਏ, ਜਿੱਤੇ ਅਸੀਂ ਉਹਨਾਂ ਨੂੰ ਸ਼ਾਬਾਸ਼ ਦਿੰਦੇ ਹਾਂ। ਉਸ ਤਹਿਰੀਕ ਦੇ ਵਿੱਚ ਜ਼ਾਹਿਰ ਹੈ ਸ਼ੌਕਤ ਸਾਹਿਬ ਨੂੰ, ਉਹਨਾਂ ਦੇ ਸਾਥੀਆਂ ਨੂੰ ਤਾਂ ਸ਼ਾਬਾਸ਼ ਹੈ, ਲੇਕਿਨ ਆਮ ਜਿਹੜਾ ਕਸ਼ਮੀਰੀ ਹੈ ਉਹਨੂੰ ਸ਼ਾਬਾਸ਼ ਬੜੀ ਹੈ, ਕਿਉਂਕਿ ਆਮ ਕਸ਼ਮੀਰੀ ਨਿਕਲਿਆ, ਖਲੋਤਾ, ਦਲੇਰੀ ਕੀਤੀ, ਲਾਸ਼ਾਂ ਵੀ ਡਿੱਗੀਆਂ ਉੱਥੇ, ਤੁਹਾਨੂੰ ਪਤਾ ਹੈ 12 ਦੇ ਕਰੀਬ ਬੰਦੇ ਸ਼ਹੀਦ ਹੋ ਗਏ। ਬਾਕੀ ਆਵਾਮ ਹੁੰਦੀ ਕਿਸੇ ਹੋਰ ਜਗ੍ਹਾ ਦੀ, ਕਿਸੇ ਹੋਰ ਮੁਲਕ ਦੀ, ਹੋ ਸਕਦਾ ਭੱਜ ਭੁੱਜ ਜਾਂਦੀ, ਲੇਕਿਨ ਉਹ ਡਟ ਕੇ ਖੜ੍ਹੇ ਰਹੇ। ਲਾਸ਼ਾਂ ਦੇਣ ਦੇ ਬਾਵਜੂਦ ਵੀ ਉਹਨਾਂ ਇਨਕਾਰ ਕਰ ਦਿੱਤਾ ਕਿ ਅਸੀਂ ਪਿੱਛਾ ਨਹੀਂ ਹੋਣਾ।
ਔਰ ਇਹ ਸਾਰੇ ਮਾਮਲੇ ਦੇ ਵਿੱਚ ਉਹਨਾਂ ਨੇ ਆਪਣੇ ਮੁਤਾਲਬਾਤ ਮਨਵਾ ਲਏ। ਲੇਕਿਨ ਇਹਦੇ 'ਚ ਇੱਕ ਬੜਾ ਇੰਟਰਸਟਿੰਗ ਫੈਕਟਰ ਸਾਹਮਣੇ ਆਇਆ। ਗੱਲ ਤਾਂ ਤੁਹਾਨੂੰ ਮਜ਼ਾਹੀਆ ਲੱਗੇਗੀ, ਲੇਕਿਨ ਵਾਕਈ ਇਸ ਹਕੂਮਤ ਦੀ ਹਮਾਕਤ ਹੀ ਮੈਂ ਕਹਿ ਸਕਦਾ, ਹੋਰ ਕੁਝ ਨਹੀਂ। ਕਿਸੇ ਨੇ ਕਮੈਂਟਰੀ ਕੀਤੀ ਕਿ ਇਹ ਕਾਮਯਾਬ ਕਰਾਉਣ ਦੇ ਵਿੱਚ ਇਹਨਾਂ ਦਾ ਵੀ ਹੱਥ ਹੈ। ਜਦੋਂ ਮੋਬਾਈਲ ਫੋਨ ਬੰਦ ਕਰ ਦਿੰਦੇ ਨੇ, ਜਦੋਂ ਮੋਬਾਈਲ ਫੋਨ ਬੰਦ ਕਰ ਦਿੰਦੇ ਨੇ, ਲੋਕੀ ਜਿਹੜੇ ਮੋਬਾਈਲ ਫੋਨ 'ਤੇ ਆਰੇ ਲੱਗੇ ਨੇ, ਕੋਈ ਡਰਾਮਾ ਵੇਖ ਰਿਹਾ, ਕੋਈ ਫਿਲਮ ਦੇਖ ਰਿਹਾ, ਕੋਈ ਹੋਰ ਚੀਜ਼ ਦੇਖ ਰਿਹਾ, ਉਹ ਸਾਰੇ ਹੀ ਵਿਹਲੇ ਹੋ ਕੇ ਇhtਜਾਜ ਲਈ ਫਿਰ ਆਉਂਦੇ ਨੇ ਘਰੋਂ ਬਾਹਰ ਨਿਕਲੀਏ। ਜ਼ਾਹਿਰ ਹੈ ਇਸ ਵੇਲੇ ਲੋਕੀ ਮੋਬਾਈਲ ਫੋਨ ਦੇ ਉੱਤੇ ਕੋਈ ਵੀਲਾਗ ਸੁਣ ਰਿਹਾ, ਕੋਈ ਫਿਲਮ ਦੇਖ ਰਿਹਾ, ਕੋਈ ਕੁਝ ਕਰ ਰਿਹਾ। ਜਿਸ ਵੇਲੇ ਤੁਸੀਂ ਉਹ ਬੰਦ ਕਰ ਦਿਓਗੇ ਤਾਂ ਲੋਕੀ ਕੀ ਕਰਨਗੇ? ਜਦੋਂ ਤੁਸੀਂ ਡਾਟਾ ਬੰਦ ਕਰ ਦਿਓਗੇ ਮੋਬਾਈਲ ਫੋਨ ਦਾ, ਲੋਕੀ ਕੀ ਕਰਨਗੇ? ਬਾਹਰ ਨਿਕਲਣਗੇ। ਬਾਹਰ ਨਿਕਲ ਕੇ ਆਪਣਾ ਜਿਹੜਾ ਉਹ ਗੁੱਸਾ ਕੱਢਣਗੇ। ਫਿਰ ਇਹ ਜ਼ਰਾ ਕਮੈਂਟਰੀ ਸੁਣੋ ਇੱਕ ਵਾਰੀ ਕਿ ਇਹ ਕਮੈਂਟਰੀ ਹੈ ਕੀ ਇਹ ਸਾਰੀ ਗੱਲ, ਤੇ ਤੁਹਾਨੂੰ ਲੱਗੇਗੀ ਜ਼ਰਾ ਮਜ਼ਾਹੀਆ ਗੱਲ, ਲੇਕਿਨ ਗੱਲ ਸੱਚੀ ਜੇ। ਤੇ ਇੱਥੋਂ ਤੁਸੀਂ ਇਹ ਵੀ ਹਿਸਾਬ ਲਾ ਲਓ ਵੀ ਇਹ ਕਿੱਡੇ ਡਫਰ ਨੇ ਕਿ ਇਹਨਾਂ ਨੂੰ ਸਮਝ ਨਹੀਂ ਆਉਂਦੀ, ਆਪਣੇ ਖਿਲਾਫ ਆਪੇ ਹੀ ਕੰਮ ਕਰਦੇ ਨੇ ਔਰ ਆਵਾਮ ਨੂੰ ਵਜ੍ਹਾ ਪ੍ਰੋਵਾਈਡ ਕਰਦੇ ਨੇ ਕਿ ਆਵਾਮ ਇਹਨਾਂ ਦੇ ਖਿਲਾਫ ਹੋਰ ਸ਼ੱਦੋ-ਮੱਤ ਦੇ ਨਾਲ ਐਫਰਟ ਕਰੇ। ਇਹ ਸੁਣੋ। पता नहीं कड़ा बंदा गवर्नमेंट ही मशवरा दिया भाई सर्विस बंद करने नाल इंतशार नहीं फैलना। ओ लाला सर्विस बंद करने नाल ज्यादा इंतशार फैलना। जानू मानू वाले भी वेले हो जाने, वो भी बाहर निकली इसने। मतलब हर बंदा ही वेला हो जाना मोबाइलों तो बगैर। वो सारे आने वेले नालों चंगा बाहर चुने जिहदे फिर शुगर मेला लाने टाइम पास हो जैसे। ओ भाई ये इंटरनेट और मोबाइल सर्विस बहाल करो, नहीं तो इन्ना जड़े होर घर कोई लेटे वो भी निकली इसने। सुन लिया जी। ਲਓ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।